ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ, ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 28 ਤਰੀਕ ਆ ਤੇ ਦਿਨ ਜਿਹੜਾ ਵੀਰਵਾਰ ਆ ਤੇ ਅਸੀਂ ਤੁਹਾਡੇ ਲਈ ਜਿਹੜਾ ਸਪੈਸ਼ਲ ਪ੍ਰੋਗਰਾਮ ਅੱਜ ਟਰੱਕਿੰਗ ਦਾ ਲੈ ਕੇ ਆਉਂਦੇ ਹੁੰਦੇ ਹਾਂ। ਸੋ ਪਹਿਲਾਂ ਕੁਝ USA 'ਚ ਵਾਪਰਿਆ ਉਹ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ ਯੂਬਾ ਸਿਟੀ, ਅਮਰਜੀਤ ਸਿੰਘ ਦਸਾਂਝ, ਜਰਨੈਲ ਸਿੰਘ ਸਹੋਤਾ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਮੀਨਾਪਾਲ ਪੈਂਸਿਲਵੇਨੀਆ, ਮੱਖਣ ਸਿੰਘ ਮਾਨ ਵਿਸਕਾਂਸਨ, ਐਂਟੀਲੋਪ ਟਰੱਕ ਸਟਾਪ ਬਰਨਜ਼, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਅੱਜ ਦੇ ਟਰੱਕਿੰਗ ਦੇ ਵਿਸ਼ੇਸ਼ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ, ਜਿਨ੍ਹਾਂ ਦੇ ਆਪਣੇ 3 ਪੰਜਾਬੀ ਮੁੰਡੇ ਕੰਮ ਕਰਦੇ ਹਨ। ਕਿਸੇ ਨੂੰ ਵੀ ਡਰਾਈਵ ਐਂਡ ਰੀਫਰ ਦੀ ਜ਼ਰੂਰਤ ਹੋਵੇ ਪੂਰੇ ਅਮਰੀਕਾ ਦੇ ਵਿੱਚ, ਇਹ ਜਿਹੜੇ ਆਪਣੇ ਯੂਟਿਲਿਟੀ ਦੇ ਟ੍ਰੇਲਰਸ ਜਿਹੜੇ ਉਹ ਸੈੱਲ ਕਰਦੇ ਨੇ ਡਰਾਈਵ ਐਂਡ ਰੀਫਰਸ, ਕਾਲ ਤੁਸੀਂ ਕਰ ਸਕਦੇ ਹੋ, ਉੱਥੇ ਗੱਲ ਕਰ ਸਕਦੇ ਹੋ ਸੁਖੀ ਦੁਸਾਂਝ ਹੋਣਾ ਦੇ ਨਾਲ, ਮੈਨੀ ਸਾਧਰਾ ਹੋਣਾ ਦੇ ਨਾਲ, ਦੀਪ ਸੰਘਾ ਹੋਣਾ ਦੇ ਨਾਲ। ਕਾਲ ਕਰਨ ਦੇ ਲਈ ਨੰਬਰ 1-888-381-5911 1-888-381-5911 ਦੇ ਉੱਤੇ ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ ਪੂਰੇ ਅਮਰੀਕਾ ਦੇ ਵਿੱਚ ਇਹ ਰੀਫਰ ਡਰਾਈਵਰਸ ਜਿਹੜੇ ਉਹ ਸੈੱਲ ਕਰਦੇ ਨੇ। ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਹੈਗੀ ਆ ਉਹ ਮਿਨੀਐਪਲਿਸ ਤੋਂ ਆ ਰਹੀ ਹੈਗੀ ਆ। ਜਾਰਜ ਫਲਾਇਡ ਜਿਹੜਾ ਕਾਲੇ ਮੂਲ ਦਾ ਨੌਜਵਾਨ ਸੀ, ਜਿਸ ਦੇ ਗਰਦਨ ਦੇ ਉੱਤੇ ਇੱਕ ਗੋਰੇ ਮੂਲ ਦੇ ਪੁਲਿਸ ਆਫੀਸਰ ਨੇ 10 ਮਿੰਟ ਉਹਦਾ ਜਿਹੜਾ ਗੋਡਾ ਆ ਉਹ ਦਬਾ ਰੱਖਿਆ, ਉਹਦੀ ਗਰਦਨ ਨੂੰ ਦਬਾ ਰੱਖਿਆ, ਜਿਹਦੇ ਨਾਲ ਜਾਰਜ ਫਲਾਇਡ ਦੀ ਮੌਤ ਹੋ ਗਈ। ਉਸ ਤੋਂ ਬਾਅਦ ਜਿਹੜਾ ਈਵਨ ਦੋ ਉੱਥੇ ਬਹੁਤ ਸਾਰੇ ਜਿਹੜੇ ਲੋਕ ਪ੍ਰੈਜ਼ੈਂਟ ਸੀ, ਉਹਨਾਂ ਨੇ ਇਹ ਕਿਹਾ ਵੀ ਤੁਸੀਂ ਉਹ ਰੌਲਾ ਪਾ ਰਿਹਾ ਆ ਜਿਹੜਾ ਬੰਦਾ ਜਿਸ ਦੇ ਗੋਡਾ ਰੱਖਿਆ ਆ ਵੀ ਉਹਨੂੰ ਸਾਹ ਨਹੀਂ ਆ ਰਿਹਾ, ਤੁਸੀਂ ਉਹਨੂੰ ਅਰੈਸਟ ਕਰ ਲਓ। ਅਤੇ ਪਰ ਜਦੋਂ ਪੁਲਿਸ ਵਾਲੇ 10 ਮਿੰਟ ਤੱਕ ਗੋਡਾ ਦੇ ਰੱਖਿਆ ਅਤੇ ਉਹ ਤੋਂ ਬਾਅਦ ਉਹਨੂੰ ਹਸਪਤਾਲ ਲੈ ਕੇ ਗਏ ਅਤੇ ਉੱਥੇ ਜਾ ਕੇ ਉਹਦੀ ਮੌਤ ਹੋ ਗਈ। ਉਹ ਤੋਂ ਬਾਅਦ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ, 4 ਵਾਲਿਆਂ ਨੂੰ ਰੌਲਾ ਵੀ ਬਹੁਤ ਪਿਆ ਹੈਗਾ। ਸੋ ਉਹਨੂੰ ਦੇਖਦੇ ਹੋਏ ਮਿਨੀਐਪਲਿਸ ਦੇ ਵਿੱਚ ਅਤੇ ਹੋਰ ਬਹੁਤ ਸਾਰੇ USA ਦੇ ਸ਼ਹਿਰਾਂ ਦੇ ਵਿੱਚ ਕੱਲ੍ਹ ਜਿਹੜੇ ਆ ਕਾਫੀ ਵੱਡੇ ਜਿਹੜੇ ਆ ਪ੍ਰੋਟੈਸਟ ਹੋਏ ਹੈਗੇ ਆ। ਪੀਸਫੁਲ ਵੀ ਬਹੁਤ ਹੋਏ ਆ, ਕੁਛ ਜਗ੍ਹਾ 'ਤੇ ਲੁੱਟਮਾਰ ਵੀ ਕਾਫੀ ਹੋਈ ਹੈਗੀ ਆ। ਸੋ ਮਿਨੀਐਪਲਿਸ ਦੇ ਵਿੱਚ ਕਈ ਜਿਹੜੇ ਸਟੋਰ ਆ ਉਹਨਾਂ ਨੂੰ ਅੱਗਾਂ ਵੀ ਲੱਗ ਗਈਆਂ, ਨਾ ਟਾਰਗੇਟ ਸਟੋਰ ਵਗੈਰਾ ਵੀ, ਲਿਕਰ ਸਟੋਰ ਚੋਰੀ ਹੋਏ ਆ ਉਹਨਾਂ 'ਚ। ਸੋ ਉਹਨੂੰ ਦੇਖਦੇ ਹੋਏ ਜਿਹੜੇ ਮਿਨੀਐਪਲਿਸ ਦੇ ਮੇਅਰ ਹੈਗੇ ਆ, ਅੱਜ ਉਹਨਾਂ ਨੇ ਨੈਸ਼ਨਲ ਗਾਰਡ ਜਿਹੜੇ ਆ ਉਹ ਸਿਟੀ ਦੇ ਵਿੱਚ ਬੁਲਾ ਲਏ ਹੈਗੇ ਆ। ਸੋ ਕਾਫੀ ਜਿਹੜੀ ਸਿਚੁਏਸ਼ਨ ਆ ਉਹ ਟੈਂਸ ਬਣੀ ਹੋਈ ਆ, ਖਾਸ ਕਰਕੇ ਜਿੱਥੇ ਕਾਲੇ ਮੂਲ ਦੇ ਲੋਕ ਰਹਿੰਦੇ ਆ, ਉਹ ਆਪਣਾ ਜਿਹੜਾ ਆ ਧੱਕਾ ਉਹਨਾਂ ਨਾਲ ਹੋਇਆ, ਜਿਹਦੇ ਬਾਰੇ ਉਹ ਗੱਲਬਾਤ ਕਰ ਰਹੇ ਆ। ਜੀ 46 ਸਾਲਾ ਜਾਰਜ ਫਲੋਇਡ ਹਸਪਤਾਲ ਤੋਂ ਪਹਿਲਾਂ ਹੀ ਕਹਿੰਦੇ ਜਿਹੜੇ ਉਹ ਮਰ ਗਿਆ ਸੀ, ਉਹ ਦਿਖਾਵੇ ਨੂੰ ਬਾਅਦ ਦੇ ਵਿੱਚ ਜਿਹੜਾ ਉਹ ਲੈ ਕੇ ਗਏ ਸੀਗੇ। ਕਈ ਜਣੇ ਫੇਸਬੁੱਕ ਦੇ ਉੱਤੇ ਲਿਖ ਰਹੇ ਸੀ, ਕਹਿੰਦੇ ਵੀ ਜੇ ਉਹ ਬੋਲ ਸਕਦਾ ਹੈ ਆਈ ਕੈਂਟ ਬਰੀਥ, ਇਹਦਾ ਮਤਲਬ ਉਹਦੀ ਸਾਹ ਜਿਹੜਾ ਉਹ ਚੱਲ ਰਿਹਾ ਸੀਗਾ, ਉਹਨੂੰ ਕੋਈ ਜਿਹੜੀ ਉਹ ਤਕਲੀਫ ਨਹੀਂ ਸੀਗੀ। ਬਹੁਤ ਸਾਰੇ ਲੋਕਾਂ ਦੇ ਜਿਹੜਾ ਇਹ ਅਜਿਹੇ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਆ ਰੇਸਿਜ਼ਮ ਸਾਹਮਣੇ ਆ ਰਿਹਾ। ਜਿਹੜੇ 4 ਪੁਲਿਸ ਵਾਲੇ ਹਰਜੋਤ ਸਿੰਘ ਜੀ ਉਹਨਾਂ ਨੇ ਇਸ ਦੇ ਵਿੱਚ ਸ਼ਾਮਿਲ ਕੀਤੇ ਆ, ਉਸ ਦੇ ਬਾਰੇ ਇਹ ਪਤਾ ਲੱਗ ਰਿਹਾ ਵੀ ਉਹਨਾਂ ਵਿੱਚ ਜਿਹੜਾ ਮੁੱਖ ਬੰਦਾ ਸੀਗਾ ਉਹ ਉਸ ਦੇ ਪਹਿਲਾਂ ਵੀ ਕਈ ਕੰਪਲੇਂਟਸ ਉਸ ਦੇ ਬਾਰੇ ਸੀਗੀਆਂ। ਬਹੁਤ ਸਾਰੇ ਜਿਹੜੇ ਸਾਬਕਾ ਅਤੇ ਹੋਰ ਜਿਹੜੇ ਪੁਲਿਸ ਵਾਲੇ ਉਹ ਕਹਿ ਰਹੇ ਆ ਵੀ ਪੁਲਿਸ ਵਾਲਿਆਂ ਨੂੰ ਇਹ ਚੀਜ਼ ਨਹੀਂ ਸਿਖਾਈ ਜਾਂਦੀ ਵੀ ਧੌਣ ਦੇ ਉੱਤੇ ਇਸ ਤਰੀਕੇ ਦੇ ਨਾਲ ਕਰਨਾ। ਇਹ ਇੱਦਾਂ ਹੀ ਲੱਗ ਰਿਹਾ ਸੀ ਕਿਤੇ ਨਾ ਕਿਤੇ ਵੀ ਇਹ ਜਾਣ ਬੁੱਝ ਕੇ ਇਸਨੇ ਕੀਤਾ ਸੀਗਾ। ਜਦੋਂ ਤੁਸੀਂ ਲਗਾਤਾਰ ਕਿਸੇ ਜਿਹੜੇ ਕਹਿ ਲਓ ਵੀ ਕਮਿਊਨਿਟੀ ਦੇ ਬੰਦਿਆਂ ਦੇ ਉੱਤੇ ਇੱਦਾਂ ਧੱਕਾ ਕਰੀ ਜਾਂਦੇ ਆ, ਅਤੇ ਸੁਭਾਵਿਕ ਆ ਵੀ ਉਹਨਾਂ ਦੇ ਵਿੱਚ ਰੋਸ ਵੀ ਜਿਹੜਾ ਉਹ ਹੋਣਾ ਹੀ ਆ। ਸੋ ਰੋਸ ਜਿਹੜਾ ਆ ਉਹ ਹਿੰਸਾ ਦਾ ਰੂਪ ਅਖਤਿਆਰ ਕਰ ਗਿਆ। ਇਹ ਜਿਹੜੀ ਆ ਮਾੜੀ ਗੱਲ ਹੈਗੀ ਆ, ਪਰ ਇਹ ਇੱਕ ਚੀਜ਼ ਜਦੋਂ ਕਿਸੇ ਨੂੰ ਜ਼ਿਆਦਾ ਧੱਕਾ ਕਰਦੇ ਆ ਤਾਂ ਫਿਰ ਉਹਦੇ ਵਿੱਚੋਂ ਜਿਹੜਾ ਉਹਨੇ ਉਬਾਲ ਜਿਹੜਾ ਉਹ ਲੈਣਾ ਹੀ ਹੁੰਦਾ ਆ। ਇਹ ਅਜਿਹੀ ਨੌਬਤ ਬਣਦੀ ਕਿਉਂ ਆ? ਹੁਣ ਤੁਸੀਂ ਦੇਖੋ ਵੀ 2 ਵੱਖਰੇ ਅਮਰੀਕਾ ਕਿੱਦਾਂ ਆ।
ਇੱਕ ਇਹ ਹੈ, ਇੱਕ ਪਾਸੇ ਜਦੋਂ ਪਹਿਲੋਂ ਇਹ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ, ਇਹਨਾਂ ਦੇ ਉੱਤੇ ਜਿਹੜੇ ਟੀਅਰ ਗੈਸ ਆ ਉਹ ਛੱਡੇ ਗਏ। ਉੱਥੇ ਮਿਸ਼ੀਗਨ ਦੇ ਵਿੱਚ ਦੇਖਿਆ ਵੀ ਸੈਨੇਟ ਦੇ ਵਿੱਚ ਬੰਦੂਕ ਲੈ ਕੇ AR ਜਿਹੜੀਆਂ ਹੈਗੀਆਂ ਰਾਈਫਲਾਂ ਜਿਹੜੀਆਂ ਉਹ ਲੈ ਕੇ ਸੈਨੇਟ ਤੱਕ ਪਹੁੰਚ ਗਏ, ਤੇ ਉੱਥੇ ਪੁਲਿਸ ਵਾਲੇ ਸਾਈਡ ਤੇ ਜਿੱਦਾਂ ਉਹਨਾਂ ਦੀ ਰਾਖੀ ਕਰਨ ਦੇ ਲਈ ਖੜੇ ਸੀਗੇ। ਸੋ ਉੱਥੇ ਜਿਹੜੇ ਆ ਗੋਰੇ ਮੂਲ ਦੇ ਲੋਕ ਜਿਹੜੇ ਗਨ ਲੌਬੀਸਟ ਵਾਲੇ ਸੀਗੇ ਉਹ ਉੱਥੇ ਜਾ ਕੇ ਪ੍ਰੋਟੈਸਟ ਕਰ ਰਹੇ ਸੀਗੇ ਵੀ ਮੂੰਹ ਤੇ ਮਾਸਕ ਨਹੀਂ ਬੰਨਣਾ ਤੇ ਘਰਾਂ ਦੇ ਵਿੱਚ ਅਸੀਂ ਨਹੀਂ ਬਹਿਣਾ। ਇੱਥੇ ਬੰਦਿਆਂ ਨੂੰ ਧੱਕੇ ਦੇ ਨਾਲ ਜਿਹੜਾ ਉਹ ਮਾਰ ਦਿੱਤਾ ਗਿਆ। ਇੱਕ ਨਹੀਂ ਆ, ਪਿਛਲੇ 2 ਕੁ ਮਹੀਨਿਆਂ ਦੇ ਵਿੱਚ 3 ਅਜਿਹੀਆਂ ਮੌਤਾਂ ਜਿਹੜੀਆਂ ਆ ਉਹ ਹੋ ਚੁੱਕੀਆਂ ਹੋਈਆਂ। ਸੋ ਇਸ ਕਰਕੇ ਉਹਨਾਂ ਦਾ ਰੋਸ ਜਿਹੜਾ ਉਹ ਸਾਹਮਣੇ ਆ। ਨੋ ਡਾਊਟ ਸਾਰੇ ਜਾਣੇ ਚਾਹੁੰਦੇ ਆ ਵੀ ਜੇ ਕਿਸੇ ਨੇ ਰੋਸ ਕਰਨਾ ਵੀ ਉਹ ਪੀਸਫੁਲ ਹੋਵੇ, ਪਰ ਕਿਤੇ ਨਾ ਕਿਤੇ ਜਿਹੜਾ ਖੂਨ ਆ ਫਿਰ ਉਹ ਬਾਲਾ ਉਹਨਾਂ ਦਾ ਵੀ ਖਾ ਗਿਆ ਹੈਗਾ ਆ। ਅਗਲੀ ਖਬਰ ਜਿਹੜੀ ਆ ਅਨਪਲਾਇਮੈਂਟ ਨੂੰ ਲੈ ਕੇ ਆ। ਅੱਜ ਫਿਰ ਜਿਹੜੇ ਨਵੇਂ ਜਿਹੜਾ ਡਾਟਾ ਆਇਆ ਹੈਗਾ ਅਨਪਲਾਇਮੈਂਟ ਨੂੰ ਲੈ ਕੇ 2.1 ਮਿਲੀਅਨ ਹੋਰ ਲੋਕਾਂ ਨੇ ਜਿਹੜਾ ਆ ਜੌਬਲੈਸ ਕਲੇਮ ਜਿਹੜੇ ਆ ਨਵੇਂ ਫਾਈਲ ਕੀਤੇ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਟੋਟਲ ਹੁਣ ਜਿਹੜੇ ਆ 41 ਮਿਲੀਅਨ ਦੇ ਕਰੀਬ USA ਦੇ ਵਿੱਚ ਲੋਕ ਅਨਪਲਾਇਡ ਹੋ ਗਏ ਆ। ਕਰੋਨਾ ਵਾਇਰਸ ਜਦੋਂ ਦੀ ਡਿਕਲੇਅਰ ਹੋਈ ਹੈਗੀ ਆ ਪੈਂਡੈਮਿਕ, ਸੋ ਇਹ ਬਹੁਤ ਹੀ ਵੱਡੀ ਜਿਹੜੀ ਗਿਣਤੀ ਹੈਗੀ ਆ। ਸੋ ਡਾਓ ਜੋਨਸ ਜਿਹੜਾ ਸੀ ਉਹ ਸੋਚ ਰਿਹਾ ਸੀ ਵੀ ਸ਼ਾਇਦ 2.05 ਮਿਲੀਅਨ ਜਿਹੜੇ ਆ ਨਵੇਂ ਡੇਟਾ ਆਊਗਾ, ਪਰ ਇਹ ਥੋੜ੍ਹਾ ਜਿਹਾ ਉਹ ਤੋਂ ਜਿਹੜਾ ਵੱਧ ਆਇਆ ਹੈਗਾ। ਸੋ ਦੇਖਦੇ ਹਾਂ ਅੱਜ ਜਿਹੜੀ ਮਾਰਕੀਟ ਆ ਕਿਸ ਤਰ੍ਹਾਂ ਰਹਿੰਦੀ ਆ, ਪਰ 40 ਮਿਲੀਅਨ ਤੋਂ ਵੱਧ USA ਦੇ ਵਿੱਚ ਲੋਕ ਜਿਹੜੇ ਆ ਰਾਈਟ ਨਾਓ ਅਨਪਲਾਇਡ ਹੋ ਗਏ ਆ। ਜੀ ਆਈ ਥਿੰਕ ਮਾਰਕੀਟ ਹਰਜੋਤ ਸਿੰਘ ਨੇ ਡਿਸਕਨੈਕਟ ਪੂਰਾ 136 ਪੁਆਇੰਟ ਜਿਹੜੀ ਹਾਲ ਦੀ ਘੜੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਉਦੋਂ ਉੱਤੇ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਮਿਨੀਐਪੋਲਿਸ ਦੇ ਵਿੱਚ ਹੀ ਜਿਹੜਾ ਹਰਜੋਤ ਸਿੰਘ ਅਪਡੇਟ ਕਰਦੇ ਜਾਈਏ, ਜਸਟਿਸ ਡਿਪਾਰਟਮੈਂਟ ਤੇ FBI ਨੇ ਕਹਿੰਦੇ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਆ ਵੀ ਬੜੀ ਜਲਦੀ ਇੱਕ ਕ੍ਰਿਮੀਨਲ ਇਨਵੈਸਟੀਗੇਸ਼ਨ ਇਸ ਫਲੋਇਡ ਦੇ ਜਿਹੜੀ ਕਤਲ ਹੋਇਆ ਆ ਜਿਸ ਨੂੰ ਕਿਹਾ ਜਾ ਰਿਹਾ ਆ ਵੀ ਉਸ ਦੇ ਵਿੱਚ ਜਿਹੜੀ ਜਾਂਚ ਆ ਉਹ ਕੀਤੀ ਜਾਈ ਹੈ। ਤਕਰੀਬਨ USA ਦੇ ਬਹੁਤ ਸਾਰੇ ਜਿਹੜੇ ਪੁਲਿਸ ਚੀਫਸ ਆ ਉਹ ਆਪਣੇ ਇਲਾਕਿਆਂ ਦੇ ਵਿੱਚ ਆਪੋ ਆਪਣੀਆਂ ਸਿਟੀਜ਼ ਦੇ ਵਿੱਚ ਆਪਣੇ ਨਾਗਰਿਕਾਂ ਨੂੰ ਭਰੋਸਾ ਦਿਵਾਉਣ ਦਾ ਯਤਨ ਕਰ ਰਹੇ ਆ ਵੀ ਸਾਡੇ ਵੱਲੋਂ ਇੱਦਾਂ ਦੀ ਕੋਈ ਵੀ ਜਿਹੜੀ ਆ ਉਹ ਕਾਰਵਾਈ ਉਹ ਨਹੀਂ ਕੀਤੀ ਜਾਵੇਗੀ। ਜੀ ਉੱਧਰ ਨੈਂਸੀ ਪਲੋਸੀ ਨੇ ਵੀ ਇਸ ਦਾ ਪੋਲੀਟੀਕਲ ਮਾਈਲੇਜ ਲੈਣ ਦੀ ਹੁਣ ਸਾਰੇ ਜਾਣੇ ਜਿਹੜੇ ਕੋਸ਼ਿਸ਼ ਕਰਨਗੇ। ਉਹਨਾਂ ਨੇ ਕਿਹਾ ਵੀ ਜਿਹੜਾ ਫਲੋਇਡ ਦਾ ਮਰਡਰ ਸੀਗਾ ਉਸ ਨੂੰ ਮਰਡਰ ਕੀਤਾ ਗਿਆ ਇੱਕ ਹਿਸਾਬ ਦੇ ਨਾਲ TV ਦੇ ਉੱਤੇ। ਜੀ ਅਗਲੀ ਖਬਰ ਜਿਹੜੀ ਆ ਟਵਿੱਟਰ ਨੂੰ ਲੈ ਕੇ ਆ। ਟਵਿੱਟਰ ਦੇ CEO ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਉਹ ਜਿਹੜਾ ਫੈਕਟ ਚੈੱਕ ਹੈਗਾ ਟਵਿੱਟਰ ਨੂੰ ਲੈ ਕੇ ਉਹ ਉਹਦੇ ਨਾਲ ਸਟੈਂਡ ਕਰਦੇ ਹੈਗੇ ਆ। ਈਵਨ ਦੋ ਜਿਹੜਾ ਵਾਈਟ ਹਾਊਸ ਆ ਉਹ ਹੁਣ ਇੱਕ ਤਰ੍ਹਾਂ ਨਾਲ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਸੋਸ਼ਲ ਮੀਡੀਆ ਵਾਇਸ ਨੂੰ ਲੈ ਕੇ ਤਿਆਰ ਕਰ ਰਿਹਾ ਹੈਗਾ ਆ। ਸੋ ਇਹ ਦੇਖਦੇ ਆ ਵੀ ਹੁਣ ਸੋਸ਼ਲ ਮੀਡੀਆ ਦੀ ਤਾਂ ਵਾਈਟ ਹਾਊਸ ਦੀ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਜਿਹੜੀ ਆ ਲੜਾਈ ਇਹ ਥੋੜ੍ਹੀ ਗਰਮਾਊਗੀ। ਇਹ ਸਟੈਂਡ ਸ਼ਾਇਦ ਨਾ ਹੀ ਕਰੇ ਅਦਾਲਤ ਦੇ ਵਿੱਚ, ਜਿੱਦਾਂ ਕੱਲ੍ਹ ਵੀ ਇੱਕ ਜਿਹੜੇ ਜੱਜ ਆ ਉਹਨਾਂ ਨੇ ਆਪਣਾ ਇੱਕ ਇਸ ਦੇ ਉੱਤੇ ਵਿਚਾਰ ਪੇਸ਼ ਕੀਤੇ ਸੀ। ਉਹਨਾਂ ਨੇ ਕਿਹਾ ਵੀ ਜੇ ਰਾਸ਼ਟਰਪਤੀ ਟਰੰਪ ਤੁਹਾਡੇ ਕੋਲ ਬੋਲਣ ਦੀ ਆਜ਼ਾਦੀ ਹੈ ਤੇ ਉੱਦਾਂ ਹੀ ਟਵਿੱਟਰ ਦੇ ਉੱਤੇ ਵੀ ਉਹਨਾਂ ਨੂੰ ਵੀ ਜਿਹੜੀ ਇਸ ਤਰੀਕੇ ਦੀ ਆਜ਼ਾਦੀ ਹੈਗੀ ਹੈ, ਪਰ ਇਹ ਸਮਾਂ ਜਿਹੜਾ ਉਹ ਦੱਸੂਗਾ ਵੀ ਅਦਾਲਤਾਂ ਦੇ ਵਿੱਚ ਇਸ ਚੀਜ਼ ਦੇ ਵਿੱਚ ਕੀ ਹੁੰਦਾ। ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਇੱਕ ਜਿੱਦਾਂ ਕਹਿ ਲਓ ਵੀ ਬੱਚਾ ਨਹੀਂ ਹੁੰਦਾ ਵੀ ਉਸ ਨੂੰ ਕਹੋ ਵੀ ਨਹੀਂ ਇੱਦਾਂ ਨਹੀਂ ਕਰਨਾ ਤੇ ਫਿਰ ਜਾਣ ਬੁੱਝ ਕੇ ਹੋਰ ਉਸ ਚੀਜ਼ ਦੇ ਉੱਤੇ ਜਿਹੜਾ ਉਹ ਆਉਂਦਾ ਹੈ। ਉੱਦਾਂ ਦੀ ਗੱਲ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ। ਜਿੱਥੇ ਕੰਟਰੋਲ ਕਰਨ ਦੀ ਰੈਗੂਲੇਟ ਕਰਨ ਦੀ ਗੱਲ ਸੀ ਕਿ ਵੀ ਬਾਹਰਲੀਆਂ ਤਾਕਤਾਂ ਜਿਹੜੀਆਂ ਆ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਇੰਟਰਫੇਅਰ ਨਾ ਕਰ ਸਕਣ, ਉਸ ਨੂੰ ਲੈ ਕੇ ਜਿਹੜੀਆਂ ਕੰਪਨੀਆਂ ਵਾਲੇ ਵੀ ਤੇ ਜਿਹੜੀ ਸਰਕਾਰਾਂ ਵੀ ਆ ਉਹ ਕਿਤੇ ਨਾ ਕਿਤੇ ਨਾਕਾਮ ਰਹੀਆਂ ਨੇ। ਅਗਲੀ ਖਬਰ ਜਿਹੜੀ ਵਿਸਕੌਨਸਨ ਤੋਂ ਆ ਰਹੀ ਆ। ਵਿਸਕੌਨਸਨ ਦੇ ਵਿੱਚ ਜਿਹੜੀ ਉੱਥੇ ਦੀ ਲੈਜਿਸਲੇਸ਼ਨ ਹੈਗੀ ਆ ਉਹਨਾਂ ਨੇ ਜਿਹੜਾ ਇੱਕ ਮੈਜਰ ਆ ਉਸ ਨੂੰ ਪਾਸ ਕਰ ਦਿੱਤਾ ਜਿਹਦੇ ਵਿੱਚ ਕਹਿੰਦੇ ਪਈ ਐਬਸੈਂਟੀ ਬੈਲਟ ਦੇ ਲਈ ਐਪਲੀਕੇਸ਼ਨ ਜਿਹੜੀਆਂ ਆ ਵੋਟਰਸ ਨੂੰ ਸੈਂਡ ਕੀਤੀਆਂ ਜਾਊਗੀਆਂ। ਵਿਸਕੌਨਸਨ ਇਲੈਕਸ਼ਨ ਕਮਿਸ਼ਨ ਨੇ ਜਨੈਨੀਮਸਲੀ ਇਹ ਜਿਹੜਾ ਮੈਜਰ ਆ ਇਹ ਪਾਸ ਕਰ ਦਿੱਤਾ ਜਿਹਦੇ ਵਿੱਚ ਐਬਸੈਂਟੀ ਬੈਲਟ ਐਪਲੀਕੇਸ਼ਨਸ ਜਿਹੜੀਆਂ 2.7 ਮਿਲੀਅਨ ਦੇ ਕਰੀਬ ਹੈਗੀਆਂ ਆ ਉਹਨਾਂ ਲੋਕਾਂ ਨੂੰ ਸੈਂਡ ਕੀਤੀਆਂ ਜਾਣਗੀਆਂ ਨਵੰਬਰ ਦੇ ਵਿੱਚ ਜਿਹੜੀਆਂ ਜਨਰਲ ਇਲੈਕਸ਼ਨ ਆ ਉਸ ਦੇ ਸੰਬੰਧ ਦੇ ਵਿੱਚ। ਜੀ ਉੱਧਰ ਅੱਜ ਜਿਹੜਾ ਟਰੰਪ ਪ੍ਰਸ਼ਾਸਨ ਵਾਈਟ ਹਾਊਸ ਦੇ ਦੁਆਰਾ ਪਹਿਲੀ ਵਾਰੀ ਕਹਿੰਦੇ ਆ ਵੀ ਇਹ ਇੱਕ ਫੈਸਲਾ ਲਿਆ ਜਾ ਰਿਹਾ ਵੀ ਕਹਿੰਦੇ ਵੀ ਆਉਣ ਵਾਲੀਆਂ ਕਿਆਸ ਰਹੀਆਂ ਜਿਹੜੀਆਂ ਆਰਥਿਕ ਪ੍ਰੋਜੈਕਸ਼ਨਸ ਹੁੰਦੀਆਂ ਆ ਉਸ ਨੂੰ ਇਸ ਸਮਰ ਦੇ ਲਈ ਨਹੀਂ ਰਿਲੀਜ਼ ਜਿਹੜਾ ਉਹ ਕੀਤਾ ਜਾਊਗਾ। ਉਹਨਾਂ ਨੇ ਕਿਹਾ ਵੀ US ਇਕੋਨਮੀ ਜਿਹੜੀ ਉਹ ਇਸ ਟਾਈਮ ਉਹ ਵੋਲੇਟਿਲਿਟੀ ਹੈਗੀ ਆ ਵੀ ਪਤਾ ਨਹੀਂ ਆ ਵੀ ਤਾਂ ਨੂੰ ਜਾਣੀ ਠਾਹ ਨੂੰ ਜਾਣੀ ਆ। ਸੋ ਇਸ ਚੀਜ਼ ਦੇ ਡਰ ਤੋਂ ਉਹਨਾਂ ਨੇ ਜਿਹੜੇ ਇਕਨੋਮਿਕ ਫੋਰਕਾਸਟ ਹੈਗੀਆਂ ਅਪਡੇਟਡ ਜਿਹੜੀਆਂ ਆ ਉਹਨਾਂ ਨੂੰ ਪਬਲਿਸ਼ ਕਰਨ ਤੋਂ ਇਨਕਾਰ ਕੀਤਾ ਹੈ। ਇਸੇ ਤਰੀਕੇ ਦਾ ਜਿਹੜਾ ਫੈਸਲਾ ਆ ਜਿਹੜੀ ਚਾਈਨਾ ਨੇ ਆਪਣੀ ਜਿਹੜੀ ਸੰਭਾਵੀ GDP ਹੋਣੀ ਹੈ ਉਸ ਨੂੰ ਨਾ ਦੱਸਣ ਦਾ ਫੈਸਲਾ ਜਿਹੜਾ ਉਹ ਦੱਸਿਆ ਸੀਗਾ। ਸੋ ਸਾਰੇ ਮੁਲਕ ਜਿਹੜੇ ਜਾਣਦੇ ਨੇ ਵੀ ਇਸ ਟਾਈਮ ਦੇ ਉੱਤੇ ਆਰਥਿਕਤਾ ਦੇ ਉੱਤੇ ਕਾਫੀ
ਜਿਹੜਾ ਖੋਰਾ ਆ ਉਹ ਲੱਗਾ ਹੈਗਾ ਮੁਲਕਾਂ ਦੇ ਵਿੱਚ। ਸੋ ਇਸ ਲਈ ਉਹ ਇਸ ਚੀਜ਼ ਤੋਂ ਥੋੜ੍ਹਾ ਆ ਉਹ ਇੱਕ ਹਿਸਾਬ ਦੇ ਨਾਲ ਇਕੋਨਮੀ ਨੂੰ ਜਾਂ ਕਹਿ ਲਓ ਵੀ ਸਟਾਕ ਮਾਰਕੀਟ ਨੂੰ ਉਸ ਨੂੰ ਜਿਹੜਾ ਬਚਾਉਣ ਦੀ ਕੋਸ਼ਿਸ਼ਾਂ ਦੇ ਵਿੱਚ ਲੋਕਾਂ ਦੇ ਵਿੱਚ ਡਰ ਭੈ ਜਿਹੜਾ ਉਹ ਨਾ ਫੈਲੇ, ਇਸ ਕਰਕੇ ਉਹਨਾਂ ਨੇ ਨਾ ਦੱਸਣ ਦਾ ਇਹ ਫੈਸਲਾ ਲਿਆ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਚਾਈਨਾ ਨੂੰ ਲੈ ਕੇ ਹੈਗੀ ਆ। ਚਾਈਨਾ ਵਾਲਿਆਂ ਨੇ ਇੱਕ ਜਿਹੜਾ ਕੰਟਰੋਵਰਸ਼ੀਅਲ ਨੈਸ਼ਨਲ ਸਿਕਿਉਰਿਟੀ ਲਾ ਹੈਗਾ ਆ ਹਾਂਗਕਾਂਗ ਦੇ ਲਈ, ਉਹਨੂੰ ਅਪਰੂਵ ਕਰ ਦਿੱਤਾ ਹੈਗਾ ਆ। ਸੋ ਜਿਹੜੇ ਕਹਿੰਦੇ ਪਈ ਇਸ ਦੇ ਵਿੱਚ ਇਸ ਬਿੱਲ ਨੂੰ ਅਪਰੂਵ ਕਰਨ ਦੇ ਲਈ ਜਿੰਨੇ ਵੀ ਡੈਲੀਗੇਟ ਸੀਗੇ ਉਹਨਾਂ ਦੇ ਵਿੱਚੋਂ ਸਿਰਫ ਜਿਹੜੇ 6 ਜਾਣੇ ਐਬਸਟੇਨ ਰਹੇ ਹੈਗੇ ਆ, ਜਿਹੜੇ ਹਾਜ਼ਰ ਨਹੀਂ ਸੀ। ਬਾਕੀਆਂ ਨੇ ਮੈਜੋਰਟੀ ਦੇ ਵਿੱਚ ਜਿਹੜਾ ਇਹ ਬਿੱਲ ਆ ਇਸ ਨੂੰ ਪਾਸ ਕੀਤਾ ਹੈਗਾ। ਪਿਛਲੇ ਦਿਨਾਂ ਤੋਂ ਕਾਫੀ ਜਿਹੜਾ ਆ ਆਪਣੇ ਸੈਕਟਰੀ ਆਫ ਸਟੇਟ ਮਾਈਕ ਪੰਪੀਓ ਤੇ ਹਾਂਗਕਾਂਗ ਤੇ ਚਾਈਨਾ ਨੂੰ ਲੈ ਕੇ ਗਰਮ ਜਿਹੜੀ ਬਿਆਨਬਾਜ਼ੀ ਆ ਉਹ ਚੱਲ ਰਹੀ ਹੈਗੀ ਆ। ਜੀ, ਇਸ ਟਾਈਮ ਰਿਸਰਚਰ ਜਿਹੜੇ ਹਰਜੋਤ ਸਿੰਘ ਜੀ ਇਸ ਚੀਜ਼ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਵੀ ਕਹਿੰਦੇ ਵੀ US ਤੇ ਯੂਰਪ ਦੇ ਵਿੱਚ ਕੋਵਿਡ ਜ਼ਿਆਦਾ ਡੈਡਲੀ ਕਿਉਂ ਰਿਹਾ ਏਸ਼ੀਆ ਦੇ ਮੁਕਾਬਲੇ। ਜਿਹੜਾ ਸਭ ਤੋਂ ਖਤਰਨਾਕ ਆંકੜਾ ਆ ਉਹ 1 ਲੱਖ ਬੰਦੇ ਦੇ ਪਿੱਛੇ ਸਭ ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਬੈਲਜੀਅਮ ਦੇ ਵਿੱਚ 81.7 ਹੋਈਆਂ ਆ। ਦੂਜੇ ਨੰਬਰ ਤੇ ਸਪੇਨ 58 ਦੇ, ਬ੍ਰਿਟੇਨ ਜਿਹੜਾ 55, ਇਟਲੀ ਜਿਹੜਾ 54, ਫਰਾਂਸ ਦੇ ਵਿੱਚ 42 ਤੇ USA ਦੇ ਵਿੱਚ 30 ਮੌਤਾਂ ਜਿਹੜੀਆਂ 1 ਲੱਖ ਬੰਦੇ ਪਿੱਛੇ ਜਿਹੜੀਆਂ ਹੋਈਆਂ ਆ। ਜਦ ਕਿ ਕਹਿੰਦੇ ਏਸ਼ੀਆ ਮੁਲਕਾਂ ਦੇ ਉੱਤੇ ਦੇਖਿਆ ਜਾਵੇ ਤਾਂ ਬਹੁਤ ਘੱਟ ਜਿਹੜਾ ਉਹ ਇਸ ਦੇ ਵਿੱਚ ਰਿਹਾ ਆ। ਇੰਡੋਨੇਸ਼ੀਆ 'ਚ 0.5, ਚਾਈਨਾ 'ਚ 0.3, ਇੰਡੀਆ ਦੇ ਵਿੱਚ 0.3, ਥਾਈਲੈਂਡ 'ਚ 0.1। ਸੋ ਕਹਿੰਦੇ ਵੀ ਇੱਕ ਇਹ ਵੀ ਕਾਰਨ ਹੈਗਾ ਵੀ ਉੱਥੇ ਸ਼ਾਇਦ ਉਹਨਾਂ ਨੇ ਸੋਸ਼ਲ ਡਿਸਟੈਂਸਿੰਗ ਤੇ ਹੋਰ ਕਰਫਿਊ ਜਾਂ ਇੱਦਾਂ ਦੀਆਂ ਚੀਜ਼ਾਂ ਆ ਉਹ ਜਲਦੀ ਜਿਹੜਾ ਉਹ ਕੀਤਾ। ਬਾਕੀ ਜਿਹੜੇ ਕਹਿੰਦੇ ਜੈਨੇਟਿਕਸ ਤੇ ਜਿਹੜਾ ਇਮਿਊਨ ਸਿਸਟਮ ਰਿਸਪੌਂਸ ਆ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਉਹ ਬੈਟਰ ਜਿਹੜਾ ਉਹ ਰਿਹਾ ਹੈਗਾ ਆ। ਤੇ ਜਿਹੜਾ ਵਾਇਰਸ ਦੇ ਸਟ੍ਰੇਨਸ ਆ ਉਹ ਅਮਰੀਕਾ ਤੇ ਯੂਰਪ ਦੇ ਵਿੱਚ ਵੱਖਰੇ ਸੀ ਤੇ ਉਧਰਲੇ ਪਾਸੇ ਜਿਹੜੇ ਵੱਖਰੇ ਸੀਗੇ। ਸੋ ਇਸ ਕਰਕੇ ਕਿਤੇ ਨਾ ਕਿਤੇ ਓਵਰਆਲ ਇਹ ਜਿਹੜਾ ਆ ਫਰਕ ਦੇਖਣ ਨੂੰ ਮਿਲਿਆ। ਪਰ ਕਹਿੰਦੇ ਵੀ ਇਸ ਟਾਈਮ ਉਹ ਵੀ ਰਿਸਰਚ ਜਿਹੜੀ ਆ ਸਾਇੰਸਦਾਨ ਨੂੰ ਪੂਰੀ ਕਰ ਰਹੇ ਆ ਵੀ ਇਹ ਟਰਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਪਤਾ ਲੱਗੇ ਵੀ ਕਿਹੜੇ ਜਿਹੜੇ ਉਹ ਕਾਰਨ ਸੀਗੇ ਜਿਸ ਕਰਕੇ ਜਿਹੜਾ ਆ ਵੀ ਉੱਥੇ ਅਸਰ ਘਟ ਰਿਹਾ ਤੇ ਯੂਰਪ ਤੇ US ਦੇ ਵਿੱਚ ਇਸ ਦਾ ਅਸਰ ਜ਼ਿਆਦਾ ਮਾੜਾ ਰਿਹਾ। ਜੀ, ਸੋ ਇਸੇ ਤਰ੍ਹਾਂ ਬ੍ਰਾਜ਼ੀਲ ਤੋਂ ਖਬਰ ਆ ਰਹੀ ਹੈ। ਬ੍ਰਾਜ਼ੀਲ ਦੇ ਵਿੱਚ ਬਹੁਤ ਹੀ ਗਿਣਤੀ ਦੇ ਵਿੱਚ ਜਿਹੜੀਆਂ ਮਾਸ ਗ੍ਰੇਵਸ ਆ ਕਹਿੰਦੇ ਉਹ ਪੁੱਟੀਆਂ ਜਾ ਰਹੀਆਂ ਹੈਗੀਆਂ। 1,25,000 ਦੇ ਕਰੀਬ ਜਿਹੜੀਆਂ ਉੱਥੇ ਮੌਤਾਂ ਦੀ ਗਿਣਤੀ ਕਹਿੰਦੇ ਅਗਸਤ ਮਹੀਨੇ ਤੱਕ ਹੋ ਸਕਦੀ ਹੈਗੀ ਆ। ਜੀ ਬਿਲਕੁਲ ਇੱਦਾਂ ਹੀ ਰਸ਼ੀਆ ਦੇ ਤੋਂ ਵੀ ਜਿਹੜੀ ਹਰਜੋਤ ਸਿੰਘ ਜੀ ਖਬਰ ਇੱਦਾਂ ਹੀ ਆ ਰਹੀ ਆ, ਉੱਥੇ ਵੀ ਮਾਸ ਗ੍ਰੇਵਸ ਜੀ ਜਿਹੜੀਆਂ ਬਣ ਰਹੀਆਂ। ਜਦ ਕਿ ਪੁਤਿਨ ਦਾ ਸਾਰੇ ਪਾਸੇ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਕਬਜ਼ਾ ਹੈਗਾ, ਪਰ ਉਸ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਕੋਹਰਾਮ ਜਿਹੜਾ ਆ ਇਸ ਕਰੋਨਾ ਵਾਇਰਸ ਦੇ ਕਰਕੇ ਜਿਹੜਾ ਉਹ ਮਚਿਆ ਹੋਇਆ ਹੈ। ਪਹਿਲੋਂ ਉਹਨਾਂ ਨੇ ਜਿਹੜੇ ਆંકੜੇ ਨਹੀਂ ਸੀ ਦੱਸੇ ਪਏ, ਫਿਰ ਗਲਤ ਆંકੜੇ ਦੱਸੀ ਜਾਂਦੇ ਸੀਗੇ ਤੇ ਫਿਰ ਜੇ ਕੋਈ ਡਾਕਟਰ ਬੋਲਣ ਦੀ ਕੋਸ਼ਿਸ਼ ਕਰਦਾ ਸੀਗਾ ਉਹਨੂੰ ਪਤਾ ਹੀ ਆ ਵੀ ਅਜਿਹੇ ਕਾਮਰੇਡੀ ਮੁਲਕਾਂ 'ਚ ਉਹਨਾਂ ਦੇ ਨਾਲ ਜਿਹੜਾ ਉਹ ਕੀ ਵਰਤਾਰਾ ਜਿਹੜਾ ਉਹ ਹੁੰਦਾ ਆ। ਸੋ ਉੱਥੇ ਵੀ ਇਹੀ ਕੁਛ ਜਿਹੜਾ ਇਸ ਟਾਈਮ ਵਾਪਰ ਰਿਹਾ ਹੈਗਾ ਆ। ਆਪਾਂ ਇਹ ਤੋਂ ਬਾਅਦ ਟਰੱਕਿੰਗ ਦੀ ਵੀ ਕਰਨੀ ਖਬਰ। ਇੱਕ ਖਬਰ ਆਪਾਂ ਸਾਂਝੀ ਕਰਦੇ ਜਾਈਏ ਖਾਸ ਕਰਕੇ ਕਰੋਨਾ ਵਾਇਰਸ ਨੂੰ ਲੈ ਕੇ। ਕਹਿੰਦੇ ਪਈ ਕਰੋਨਾ ਵਾਇਰਸ ਨੂੰ ਲੈ ਕੇ USA ਦੇ ਵਿੱਚ 300 ਤੋਂ ਵੱਧ ਜਿਹੜੇ ਹੈਲਥ ਕੇਅਰ ਦੇ ਵਰਕਰਸ ਆ ਉਹਨਾਂ ਦੀ ਮੌਤ ਹੋਈ ਆ, ਚਾਹੇ ਉਹ ਡਾਕਟਰ ਸੀ, ਨਰਸਸ ਸੀ ਜਾਂ ਹਸਪੀਟਲਸ ਦੇ ਵਿੱਚ ਕੰਮ ਕਰਦੇ ਸੀ। ਤੇ 60,000 ਤੋਂ ਵੱਧ ਜਿਹੜੇ ਹੈਲਥ ਕੇਅਰ ਵਰਕਰਸ ਆ ਉਹ ਬਿਮਾਰ ਹੋਏ ਆ। ਸੋ ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਦੂਜਿਆਂ ਨੂੰ ਬਚਾਉਣ ਦੇ ਲਈ ਜਿਹੜੀ ਆਪਣੀ ਜੌਬ ਕਰ ਰਹੇ ਆ ਉਹ ਵੀ ਇਸ ਤੋਂ ਪ੍ਰਭਾਵਿਤ ਹੋਏ ਹੈਗੇ ਆ। ਜੀ ਤੇ ਇਸ ਟਾਈਮ ਹਰਜੋਤ ਸਿੰਘ ਜੀ ਸਕੂਲ ਡਿਸਟ੍ਰਿਕਟਸ ਆ ਉਹਨਾਂ ਦੇ ਲਈ ਬਹੁਤ ਵੱਡੇ ਜਿਹੜੇ ਚੁਣੌਤੀਆਂ ਸਾਹਮਣੇ ਹੈਗੀਆਂ ਵੀ ਜੇ ਮੁੜ ਕੇ ਦੁਬਾਰਾ ਸਕੂਲ ਚਾਲੂ ਵੀ ਹੁੰਦੇ ਨੇ ਤਾਂ ਸੋਸ਼ਲ ਡਿਸਟੈਂਸਿੰਗ ਕਿੱਦਾਂ ਹੋਊਗੀ, ਕੀ ਸਕੂਲਾਂ ਦੀ ਕੈਪੈਸਿਟੀ ਜਿਹੜੀ ਆ ਉਸ ਨੂੰ ਘਟਾਇਆ ਜਾਊਗਾ, ਕੀ ਜਿਹੜਾ ਉਹ ਕੁਝ ਕੀਤਾ ਜਾ ਸਕਦਾ। ਬਹੁਤ ਵੱਡੀਆਂ ਜਿਹੜੀਆਂ ਚੁਣੌਤੀਆਂ ਇਸ ਟਾਈਮ ਇਹਨਾਂ ਦੇ ਸਾਹਮਣੇ ਆ। ਉਤੋਂ ਬਹੁਤ ਸਾਰੀਆਂ ਸਕੂਲ ਡਿਸਟ੍ਰਿਕਟਸ ਨੂੰ ਇਹ ਜਿਹੜਾ ਖਤਰਾ ਬਣਿਆ ਪਿਆ ਵੀ ਉਹਨਾਂ ਦੀ ਜਿਹੜੀ ਫੰਡਿੰਗ ਆ ਉਹ ਵੀ ਜਿਹੜੀ ਉਹ ਲੂਜ਼ ਕਰ ਸਕਦੇ। ਉੱਤੋਂ ਜਿਹੜੀ ਬੈਟਸੀ ਡੇਵਿਸ ਆ ਉਸ ਨੇ ਜਿਹੜੇ ਪਬਲਿਕ ਸਕੂਲਾਂ ਨੂੰ ਕਿਹਾ ਵੀ ਪ੍ਰਾਈਵੇਟ ਸਕੂਲਾਂ ਦੇ ਨਾਲ ਜਿਹੜੀ ਤੁਹਾਨੂੰ ਰਾਸ਼ੀ ਮਿਲੀ ਆ ਰਿਲੀਫ ਦੀ ਉਹ ਜਿਹੜੀ ਆ ਉਹ ਸਾਂਝੀ ਕਰੋ। ਦੱਸ ਵੀ ਤੁਸੀਂ ਫੀਸਾਂ ਲੈ ਕੇ ਲੋਕਾਂ ਨੂੰ ਜਿਹੜੀ ਉਹ ਪੜ੍ਹਾਈ ਦਿੰਦੇ ਆ ਤੇ ਹੁਣ ਜਦੋਂ ਬੇਲ ਆਊਟ ਦੀ ਵਾਰੀ ਆਉਂਦੀ ਉਦੋਂ ਸਾਰੀਆਂ ਕਾਰਪੋਰੇਸ਼ਨਾਂ ਇੱਦਾਂ ਦੀਆਂ ਪ੍ਰਾਈਵੇਟ ਜਿਹੜੇ ਆ ਉਹ ਕਹਿੰਦੇ ਵੀ ਦੇ ਦਿਓ ਜੀ ਸਾਨੂੰ ਟੈਕਸ ਪੇਅਰ ਦੇ ਮਨੀ, ਜਦ ਕਿ ਛਿੱਲ ਜਿਹੜੀ ਉਹ ਪੂਰੀ ਲਾ ਰਹੇ ਹੁੰਦੇ ਆ ਦੂਜੇ ਪਾਸੇ ਜਦੋਂ ਸਾਰਾ ਕੁਝ ਠੀਕ ਚੱਲ ਰਿਹਾ ਹੁੰਦਾ ਹੈ। ਜੀ, ਸੋ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਜਿਹੜੀ ਟਰੱਕਿੰਗ ਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM